ਦਰਸ਼ਕੋ ਬ੍ਰੇਕ ਤੋਂ ਬਾਅਦ ਤੋਂ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਹੁਣ ਆਪਾਂ ਤੁਹਾਡੀਆਂ ਲਿਖਤਾਂ ਨੇ ਉਹ ਸਾਂਝੀਆਂ ਕਰਨ ਜਾ ਰਹੀਆਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਨੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਲਿਖਤਾਂ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਦਰਸ਼ਕਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਸਾਡਾ ਹੌਸਲਾ ਬੁਲੰਦ ਰੱਖਿਆ ਹੋਇਆ। ਬਿਲਕੁਲ। ਔਰ ਉਹ ਜਦੋਂ ਸਿਫਤ ਦੀ ਗੱਲ ਲਿਖਦੇ ਨੇ ਜਾਂ ਈਵਨ ਕ੍ਰਿਟਿਸਿਜ਼ਮ ਵੀ ਕਰਦੇ ਨੇ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਸ ਦਾ ਕਿਤੇ ਨਾ ਕਿਤੇ ਅਸਰ ਕਬੂਲਿਆ ਜਾ ਰਿਹਾ। ਕਿਉਂ ਨਹੀਂ। ਔਰ ਲੇਟਲੀ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਟ੍ਰੋਲ ਜਿਨ੍ਹਾਂ ਦੇ ਮੈਸੇਜ ਸਾਨੂੰ ਰਿਮੂਵ ਕਰਨੇ ਪੈਂਦੇ ਨੇ ਕਿਉਂਕਿ ਉਹਦੇ 'ਚ ਗਾਲੀ ਗਲੋਚ ਜਾਂ ਉਹਨਾਂ ਦੀ ਫਰਸਟ੍ਰੇਸ਼ਨ ਤੋਂ ਬਿਨਾਂ ਕੁਝ ਨਹੀਂ ਹੁੰਦਾ, ਪਰ ਉਹਨਾਂ ਦੀ ਬ੍ਰੈਡ ਬਟਰ ਹੈ ਤੇ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਚਲੋ ਜੇ ਸਾਡੀਆਂ ਬੁਰਾਈ ਕਰਕੇ ਜਾਂ ਨੈਗੇਟਿਵਿਟੀ ਕਰਕੇ ਜਾਂ ਕਈ ਵਾਰ ਉਹ ਭਰ ਦਿੰਦੇ ਨੇ ਸਾਰੇ ਉਸ ਨੂੰ, ਉਹਨਾਂ ਦੀ ਰੋਟੀ ਰੋਜ਼ੀ ਉਹਨਾਂ ਦੇ ਬੱਚੇ ਪਲਦੇ ਨੇ ਤੇ ਇਹ ਵੀ ਰੱਬ ਨੇ ਇੱਕ ਉਹਨਾਂ ਦੇ ਰਿਜ਼ਕ ਦਾ ਜ਼ਰੀਆ ਬਣਾਇਆ। ਔਰ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਸਾਨੂੰ ਨੇ ਅੱਜ ਵੀ ਜਦੋਂ ਅਸੀਂ ਦੇਖ ਰਹੇ ਹਾਂ YouTube ਤੇ ਵੀ ਔਰ ਹੰਡਰਡਸ ਆਫ ਸਾਡੇ ਵਿਊਅਰ ਨੇ, ਔਰ ਅੱਜ ਮੈਂ ਚਾਹਾਂਗਾ ਤੁਸੀਂ ਫੇਸਬੁੱਕ ਤੋਂ ਵੀ ਭਾਵੇਂ 2-4 ਮੈਸੇਜ ਕੱਢ ਲੈਣਾ, ਪਰ ਇਸ ਤੋਂ ਪਹਿਲਾਂ ਮੈਂ ਜਿਵੇਂ ਸਾਨੂੰ ਬੇਟੀ ਕਿਰਨਜੀਤ ਕੌਰ ਲਿਖਦੇ ਨੇ, ਉਹਨਾਂ ਦੀ ਇਹ ਲਿਖਤ ਜਿਹੜੀ ਹੈ ਉਹ ਪਿਛਲੇ ਮਹੀਨੇ ਦੇ ਮਿਡਲ 'ਚ ਸੀ। ਉਹਨਾਂ 'ਚ ਉਹਨਾਂ ਨੇ ਕਿਹਾ ਕਿ ਵੀ ਪੰਜਾਬ ਵਿੱਚ ਬੈਠਾ ਹਰੇਕ ਸਿੱਖ ਦਿਲੋਂ ਖਾਲਿਸਤਾਨ ਚਾਹੁੰਦਾ ਹੈ ਪਰ ਸਰਕਾਰ ਦੇ ਡਰੋਂ ਖੁੱਲ੍ਹ ਕੇ ਸਮਰਥਨ ਨਹੀਂ ਕਰ ਰਿਹਾ। ਇਹ ਪੰਜਾਬ ਦੇ ਹਵਾਲੇ ਨਾਲ ਗੱਲ ਕਰ ਰਹੇ ਨੇ। ਔਰ ਕਈ ਵਾਰ ਸਾਨੂੰ ਕਈ ਕਹਿਣਗੇ ਜੀ ਬਹੁਤ ਸਾਰੇ ਕਮੈਂਟਸ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਹੁੰਦੇ ਨੇ, ਦੂਜੇ ਨੇ ਇਸ ਗੱਲ ਦਾ ਧਿਆਨ ਰਹੇ ਕਿ ਉੱਥੇ ਤਾਂ ਸਾਡਾ ਪੇਜ ਵੈਸੇ ਹੀ ਬੈਨ ਕੀਤਾ ਹੈ, ਕੁਛ ਜਿਹੜੇ ਨੇ ਬਾਅਦ 'ਚ ਅਪਲੋਡ ਹੁੰਦੀਆਂ ਉਹਨਾਂ ਦੇ ਉੱਤੇ ਜ਼ਰੂਰ ਹੈ, ਲੇਕਿਨ ਜਿਹੜੇ ਕਮੈਂਟ ਜਾਂ ਦੂਜੇ ਵੀ ਕਰਦੇ ਨੇ ਅਸੀਂ ਕੰਸਿਸਟੈਂਟਲੀ ਇਹ 60 ਸਾਲ 'ਚ ਦੇਖਿਆ ਕਿ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਹਰਾਸਮੈਂਟ ਜਾਂ ਦੂਜੇ ਸ਼ੁਰੂ ਹੁੰਦੀ ਹੈ, ਉਹ ਨਜ਼ਰ ਨਹੀਂ ਆਉਂਦੇ ਵਾਪਸ। ਔਰ ਅਸੀਂ ਵੀ ਇਸ ਗੱਲ ਦੇ ਲਈ ਐਨਕਰੇਜ ਕਰਦੇ ਹਾਂ ਕਿ ਭਾਈ ਤੁਹਾਡੀ ਹਮਦਰਦੀ ਤੁਹਾਡਾ ਪਿਆਰ ਸਾਡੇ ਨਾਲ ਹੈ, ਪਰ ਆਪਣੀ ਸੇਫਟੀ ਦਾ ਧਿਆਨ ਰੱਖੋ। ਸੋ ਉਹਨਾਂ ਨੇ ਨਾਲ ਹੀ ਕਿਹਾ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਕਿਸਾਨ ਸੜਕਾਂ ਤੇ ਨੇ, ਜੇ ਉਹਨਾਂ ਨੂੰ ਇਸ ਗੱਲ ਦਾ ਕਿਸੇ ਤਰ੍ਹਾਂ ਯਕੀਨ ਦਿਵਾਇਆ ਜਾਏ ਕਿ ਉਹ ਆਪਣੀਆਂ ਫਸਲਾਂ ਇੰਟਰਨੈਸ਼ਨਲ ਮਾਰਕੀਟ ਵਿੱਚ ਵੇਚ ਸਕਣਗੇ ਤਾਂ ਉਹਨਾਂ ਦੇ ਇਸ ਅੰਦੋਲਨ ਨੂੰ ਖਾਲਿਸਤਾਨ ਦੇ ਸਮਰਥਨ ਵੱਲ ਮੋੜਿਆ ਜਾ ਸਕਦਾ ਹੈ। ਜਸਟ ਏ ਸੁਜੈਸ਼ਨ, ਆਲ ਵੀ ਨੀਡ ਇਜ਼ ਏ ਲਿਟਲ ਨੱਜ ਇਨ ਦਾ ਰਾਈਟ ਡਾਇਰੈਕਸ਼ਨ। ਇਹ ਬੀਬੀ ਕਰਨਜੋਤ ਕੌਰ ਕਹਿੰਦੇ ਨੇ ਕਿ ਭਾਈ ਕਿਸਾਨ ਜਾਂ ਪੰਜਾਬੀ ਚਾਹੁੰਦੇ ਨੇ ਸਿੱਖ, ਲੇਕਿਨ ਹੁਣ ਫਸਲਾਂ ਨੇ ਉਹਨਾਂ ਦੀ ਉਹੀ ਰੋਟੀ ਰੋਜ਼ੀ ਵੀ ਹੈ। ਔਰ ਜੇ ਉਹਨਾਂ ਨੂੰ ਇਹ ਥੋੜਾ ਜਿਹਾ ਵੀ ਮਿਲ ਜਾਏ ਕਿ ਵੀ ਜੇ ਉਹ ਨਿਕਲਦੇ ਨੇ ਇਸ ਸਾਰੇ ਸਿਸਟਮ ਚੋਂ ਤੇ ਉਹਨਾਂ ਦੀਆਂ ਫਸਲਾਂ ਇੰਟਰਨੈਸ਼ਨਲ ਮੰਡੀ ਦੇ ਵਿੱਚ ਜਾ ਸਕਦੀਆਂ ਨੇ। ਜ਼ਾਹਰ ਹੈ ਇਹ ਮੰਗ ਤਾਂ ਈਵਨ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੀ ਕੀਤੀ ਹੈ, ਈਵਨ ਦੂਸਰੇ ਵੀ ਡਾਕਟਰ ਧਰਮਵੀਰ ਗਾਂਧੀ ਜਿਹੜੇ ਬੇਸ਼ੱਕ ਇੱਕ ਪੰਜਾਬੀ ਹਿੰਦੂ ਨੇ, MP ਵੀ ਰਹੇ ਪਟਿਆਲੇ ਤੋਂ, ਉਹਨਾਂ ਨੇ ਵੀ ਕਿਹਾ ਵੀ ਔਰ ਸਾਡੇ ਲਈ ਸਭ ਤੋਂ ਕਨਵੀਨੀਐਂਟ ਕੰਫਰਟੇਬਲ ਹੀ ਹੈ ਉਹ ਵਾਹਗਾ ਜਾਂ ਹੁਸੈਨੀ ਵਾਲਾ ਪਾਰ ਔਰ ਸੈਂਟਰਲ ਏਸ਼ੀਆ ਤੱਕ। ਲੇਕਿਨ ਇਹਨਾਂ ਨੇ ਉੱਥੇ ਬਾਰਬਡ ਵਾਰ ਲਾ ਕੇ ਕੰਡਿਆਲੀ ਕੰਧ ਜਿਹੜੀ ਹੈ ਉਹ ਤਾਰ ਹੀ ਨਹੀਂ ਲਾਈ, ਜਿਵੇਂ ਨਫ਼ਰਤ ਫੈਲਾਈ, ਜਿਵੇਂ ਦੋਨਾਂ ਕੌਮਾਂ ਨੂੰ ਵੰਡਣ ਦੀ ਲਾਈ ਨਾ। ਕਰਤਾਰਪੁਰ ਕੋਰੀਡੋਰ 29 ਜੂਨ ਤੋਂ ਖੋਲ੍ਹਣ ਦਾ ਐਲਾਨ ਕੀਤਾ ਹੋਇਆ ਪਾਕਿਸਤਾਨ ਨੇ, ਹੁਣ ਤਾਂ ਉਹਨਾਂ ਨੇ ਅੱਜ ਹੀ ਉਹਨਾਂ ਨੇ ਪ੍ਰੋਪਰ ਨੋਟੀਫਿਕੇਸ਼ਨ ਵੀ ਕੀਤੀ ਹੈ ਕਿ ਭਾਈ ਸਵੇਰ ਤੋਂ ਸ਼ਾਮ ਤੱਕ ਖੁੱਲ੍ਹੇ, ਲੇਕਿਨ 3 ਮਹੀਨੇ ਹੋ ਗਏ ਨੇ। ਭਾਰਤ ਸਰਕਾਰ ਈਵਨ ਜਿਹਦੇ ਲਈ 72 ਸਾਲ ਦੀਆਂ ਅਰਦਾਸਾਂ ਔਰ ਅਲਟੀਮੇਟਲੀ ਜਿਹੜਾ ਹੈ ਉਹ ਪੂਰਾ ਆਊਟ ਆਫ ਦਾ ਵੇ ਜਾ ਕੇ ਪਾਕਿਸਤਾਨ ਦੀ ਹਕੂਮਤ ਨੇ ਉਹਨੂੰ ਮੁਕੰਮਲ ਕੀਤਾ, ਉਹਨੂੰ ਉਹ ਖੋਲ੍ਹਣ ਨਹੀਂ ਦੇ ਰਹੇ। ਔਰ ਉਹਦੇ ਤੇ ਜਥੇ ਭੇਜਣ ਦੇ ਉੱਤੇ ਉਹਨਾਂ ਹੋਮ ਮਿਨਿਸਟਰ ਨੇ ਕਿਹਾ ਜੀ ਨਹੀਂ। ਤਾਂ ਉਹਨਾਂ ਨੇ ਸਾਨੂੰ ਹੁਣ ਇਹ ਦੋਵੇਂ ਇਹ ਠੀਕ ਹੈ ਕਿ ਖਾਲਿਸਤਾਨ ਬਣਨ ਦੇ ਨਾਲ ਹੀ ਇੰਟਰਨੈਸ਼ਨਲ ਮੰਡੀ 'ਚ ਜਾ ਸਕਾਂਗੇ, ਅਦਰਵਾਈਜ਼ ਉਹਨਾਂ ਦਾ ਕੋਈ ਇਰਾਦਾ ਨਹੀਂ। ਉਹ ਤਾਂ ਘੁੱਟ ਘੁੱਟ ਕੇ ਮਰ ਜਾਊਂ ਇਹ ਮਰਜ਼ੀ ਮੇਰੇ ਸਯਾਦ ਕੀ ਹੈ, ਉਹ ਤਾਂ ਰਹਿੰਦ ਖੂੰਦ ਜੋ ਹੈ ਬਿਲਕੁਲ ਲੁੱਟਿਆ ਪੁੱਟਿਆ ਪੰਜਾਬ, ਇਹਨੂੰ ਵੀ ਕੰਗਾਲ ਕਰ ਦੇਣਾ ਚਾਹੁੰਦੇ ਨੇ। ਪਰ ਬਹੁਤ ਬਹੁਤ ਸ਼ੁਕਰੀਆ ਕਿਰਨਜੀਤ ਜੀ। ਔਰ ਇਸੇ ਤਰ੍ਹਾਂ ਸਾਨੂੰ ਹੈਰਿਸ ਬੁਖਾਰੀ ਉਹਨਾਂ ਦੀ ਲਿਖਤ ਹੈ, ਉਹਨਾਂ ਨੇ ਕਿਹਾ ਕਿ ਆਈ ਹੈਵ ਬਿਨ ਵਾਚਿੰਗ ਯੋਰ ਪ੍ਰੋਗਰਾਮ ਔਨ YouTube I think from 2 years or more, and I also following Indian media and news as well, which is really mind-blowing. After going through all stuff, I want to express my feelings in the following way ਕਿ ਤੁਹਾਨੂੰ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਮੈਂ ਦੇਖ ਰਿਹਾ ਔਰ ਮੈਂ ਇੰਡੀਅਨ ਮੀਡੀਆ ਨੂੰ ਵੀ ਦੇਖਦਾ ਔਰ
मैं अपने विचार देना चाहता जी I really, number one, I really admire your knowledge and grip on the subjects. As said, I am watching you since 2 years, so I have seen you discussing on different issues and felt it that you covered them all very wisely and very unbiasedly. Though, of course, title remains there, but title remains there, but your tilt is never blind tilt. Or title नहीं tilt कहना चाहते हैं जी कि tilt remains there, but your tilt is never blind tilt. बहुत शुक्रिया ਤੁਹਾਡੇ ਇਸ ਪੋਜ਼ਿਟਿਵ ਕਮੈਂਟ ਲਈ। ਜੀ ਫਿਰ ਉਹ ਕਹਿੰਦੇ ਨੇ when I started listening you and got information from other sources, I really felt sad about Sikh nation. For me, Sikh, I think after Alexander, the only nation who defeated the brave Pathan people, where even England and America suffered a defeat. But sad that today, especially after 1947, Sikhs are like mummy daddy stuff. Mummy daddy word used in Pakistan for fragile type people, those who are not rough and tough. How easily they forgot their past, and now look how they are living under the Indian Raj. I mean, people don't dare to speak freely for Khalistan. I thought the condition of Muslims is also not good due to the same reasons, but Sikhs are acting more cowardly. I wonder if people like you don't represent Sikhs. The Hindus might eat Sikhs so badly that Sikhs might become history. I think Sikhs are still reaping the mistakes of Tara Singh, and when you said that once Quaid-e-Azam warned Tara Singh to be careful as he was not intelligent enough to save himself from the web of Hindus, then Quaid-e-Azam again proved right. ਜੀ ਇਹਦੇ 'ਚ ਉਹਨਾਂ ਨੇ ਦੋ ਗੱਲਾਂ ਕਹੀਆਂ ਨੇ। ਇੱਕ ਤਾਂ ਜ਼ਾਹਰ ਹੈ 1947 ਦੌਰ ਦੀ ਮਾਸਟਰ ਤਾਰਾ ਸਿੰਘ ਦੀ ਗਲਤੀ ਬਲੰਡਰ ਗੁਨਾਹ ਔਰ ਕਾਇਦ-ਏ-ਆਜ਼ਮ ਜਿਨ੍ਹਾਂ ਨੂੰ ਮੈਂ ਅਕਸਰ ਕੋਟ ਕਰਦਾ ਕਿ ਉਹਨਾਂ ਨੇ ਕਿਵੇਂ ਵਾਰਨ ਕੀਤਾ ਸੀ ਮਾਸਟਰ ਤਾਰਾ ਸਿੰਘ ਨੂੰ ਕਿ ਤੁਸੀਂ ਹਿੰਦੂਆਂ ਨੂੰ ਕੋ-ਸਲੇਵਸ ਦੇਖਿਆ, ਪਰ ਜਦੋਂ ਤੁਸੀਂ ਉਹਨਾਂ ਦਾ ਠੀਕ ਅਸਲੀ ਸ਼ਕਲ ਦੇਖੋਗੇ ਤੇ ਤੁਸੀਂ ਗੁਲਾਮ ਹੋਵੋਗੇ ਤੇ ਉਹ ਮਾਲਕ ਹੋਣਗੇ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਉਹਨਾਂ ਨੇ ਜਦੋਂ ਪਠਾਣਾ ਦੇ ਨਾਲ ਕੰਪੇਅਰ ਕੀਤਾ ਹੈ ਕਿ ਵੀ 18ਵੀਂ ਸਦੀ 'ਚ ਸਾਡਾ ਕੀ ਰੰਗ ਰੂਪ ਸੀ ਜਾਂ ਕੀ ਸਾਡਾ ਕਿਰਦਾਰ ਸੀ ਔਰ ਅੱਜ ਅਸੀਂ ਕਿਵੇਂ ਆਰਾਮ ਪ੍ਰਸਤ ਈਜ਼ ਲਵਿੰਗ ਕੰਫਰਟ ਲਵਿੰਗ ਹੈ, ਤੇ ਗੱਲ ਸਾਰੀ ਗਲਤ ਨਹੀਂ ਹੈ। ਪਰ ਮੇਰਾ ਖਿਆਲ ਹੈ ਕਿਉਂਕਿ ਜਿਹੜੇ ਹੈਰਿਸ ਵਹੀਦ ਸਾਹਿਬ 2 ਸਾਲ ਤੋਂ ਹੀ ਸਾਨੂੰ ਫੋਲੋ ਕਰ ਰਹੇ ਨੇ, ਮੈਂ ਸਮਝਦਾ ਵੀ ਜੇ ਤੁਸੀਂ ਥੋੜਾ ਜਿਹਾ ਪਿੱਛੇ ਜਾ ਕੇ 3 ਦਹਾਕੇ ਪਹਿਲਾਂ 78 ਤੋਂ ਬਾਅਦ ਦਾ ਪੀਰੀਅਡ ਦੇਖੋਗੇ, 78 ਤੋਂ 95 ਤੱਕ ਦਾ, ਤੇ ਅਸੀਂ ਜੰਗ ਦੇ ਮੈਦਾਨ 'ਚ ਵੀ ਆਪਣੇ ਬਹਾਦਰੀ ਦੇ ਝੰਡੇ ਗੱਡੇ ਨੇ। 1.5 ਲੱਖ ਨੌਜਵਾਨ ਜਿਹੜਾ ਜੈਨੋਸਾਈਡ ਦਾ ਸ਼ਿਕਾਰ ਹੋਇਆ ਉਹੀ ਸੀ ਜਿਨ੍ਹਾਂ ਨੇ ਟਫਨੈਸ ਦੇ ਨਾਲ 10-12 ਸਾਲ ਪੰਜਾਬ 'ਚ ਉਹਨਾਂ ਦੀ ਹਕੂਮਤ ਨਹੀਂ ਸੀ ਰਨ ਕਰਦੀ। ਪਰ ਬਹੁਤ ਸਾਰੇ ਫੈਕਟਰ ਨੇ, ਮੈਂ ਵਕਤ ਦੀ ਲਿਮਿਟੇਸ਼ਨ ਕਰਕੇ ਦੱਸ ਨਹੀਂ ਸਕਦਾ ਵੀ ਇਹ ਕਿਹੜੇ ਪਾਸਿਓਂ ਅਸੀਂ ਫੇਲਿਅਰ ਵੱਲ ਗਏ। ਪਰ ਉਹ ਮੂਵਮੈਂਟ ਵਾਪਸ ਬੇਸ਼ੱਕ ਡਾਇਸਪੋਰਾ 'ਚ ਅਸੀਂ ਦੇਖੋ ਕਿਸੇ ਵੀ ਮੂਵਮੈਂਟ ਨੂੰ ਖੜਾ ਕਰਨ ਜਾਂ ਤੋੜਨ ਲਈ ਤਾਂ 2% ਤੋਂ ਵੀ ਘੱਟ ਲੋਕ ਹੁੰਦੇ ਨੇ, ਔਰ ਇਸ ਮਾਮਲੇ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਆਰਾਮ ਪ੍ਰਸਤੀ ਵੀ ਹੈ, ਅਮੀਰੀ ਨੇ ਵੀ ਗਾਲਿਆ, ਔਰ ਉਹ ਹਰ ਕੌਮ 'ਚ ਇਹ ਹੁੰਦਾ ਹੈ ਕਿ ਜਿਹੜੇ ਲੋਕ ਤੁਰਦੇ ਨੇ ਉਹਨਾਂ 'ਚ ਵਿਕਣ ਵਾਲੇ ਵੀ ਨੇ, ਝੁਕਣ ਵਾਲੇ ਵੀ ਨੇ, ਪਰ ਅੱਜ ਵੀ ਉਸ ਦੇ ਝੰਡਾ ਬਰਦਾਰ ਵੀ ਨੇ। ਫਿਰ ਉਹਨਾਂ ਨੇ ਕਿਹਾ ਵੀ ਮੇਰੀ ਈਮੇਲ ਸ਼ਾਇਦ ਲੰਬੀ ਹੋ ਜਾਏ, ਬਟ ਆਈ ਵਿਸ਼ ਫਿਊ ਥਿੰਗਸ। ਨੰਬਰ 1, Muslims and Sikhs forget about past and live in harmony, which is very important. Nations do fight with each other, but doesn't mean that we keep fighting for the same thing again and again. We should learn and forget past whatever had happened, because cunning Hindus used to refer the fights between Sikhs and Muslims in past. Yes, we fought, so what? Now we are friends, that is the reality. Should we repeat the sad events of the past? ਔਰ ਵੈਸੇ ਵਹੀਦ ਸਾਹਿਬ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਾਂ, 47 ਦੇ ਪਾਗਲਪਨ ਦੇ ਦੌਰ ਨੂੰ ਛੱਡ ਕੇ ਜਿਹੜਾ ਮੈਜੋਰਿਟੀ ਹਿੰਦੂ ਨੇ ਕ੍ਰੀਏਟ ਕੀਤਾ, 18th ਸੈਂਚੁਰੀ 'ਚ ਵੀ ਸਾਡੀ ਲੜਾਈ ਮੁਸਲਮਾਨਾਂ ਸਿੱਖਾਂ ਦੀ ਕਦੇ ਨਹੀਂ ਸੀ, ਸਟੇਟ ਦੇ ਨਾਲ ਸੀ। ਉਹ ਸਟੇਟ ਮੁਗਲ ਸੀ ਜਾਂ ਬਾਅਦ ਦਰਾ ਖੈਬਰ ਪਾਰ ਦੇ ਹਮਲਾਵਰ ਸੀ, ਦੇ ਹੈਪਨ ਟੂ ਬੀ ਮੁਸਲਿਮਸ। ਲੇਕਿਨ ਜੇ ਪੰਜਾਬ ਦੀ ਵਾਸਟ ਮੈਜੋਰਿਟੀ ਜਿਹੜੀ ਹਮੇਸ਼ਾ ਹੀ ਮੁਸਲਮਾਨਾਂ ਦੀ ਰਹੀ, ਉਹਨਾਂ ਦੀ ਸਿੱਖਾਂ ਨਾਲ ਹਮਦਰਦੀ ਨਾ ਹੁੰਦੀ ਜਾਂ ਸਪੋਰਟ ਨਾ ਹੁੰਦੀ ਤਾਂ ਅਸੀਂ ਉਹਨਾਂ ਨੂੰ ਅਪਰੂਟ ਨਹੀਂ ਸੀ ਕਰ ਸਕਦੇ ਜਿਨ੍ਹਾਂ ਨੂੰ ਦੇ ਜ਼ੁਲਮ ਦੇ ਖਿਲਾਫ ਅਸੀਂ ਲੜੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਹੁਣ ਤਾਂ ਸਾਂਝਾ ਦੁਸ਼ਮਣ ਔਰ ਇੱਕੋ ਮੰਜ਼ਲ, ਔਰ ਬਿਲਕੁਲ ਮੈਂ ਸਹਿਮਤ ਹਾਂ
ਕਿ ਈਵਨ ਪਾਸਟ ਚੋਂ ਸਿੱਖਣ ਦੀ ਲੋੜ ਹੈ ਕਿ ਅਸੀਂ ਫੇਰ ਵਰਤੇ ਨਾ ਜਾਏ। ਫਿਰ ਉਹਨਾਂ ਨੇ ਕਿਹਾ ਖਾਲਿਸਤਾਨ ਐਂਡ ਕਸ਼ਮੀਰ get liberation. Sikhs and Muslims should understand that Hindus will never change. They will be snake which cannot be your friend. Though I respect every religion, because as per my thinking, no established religion gives a message of hate. This is us who make it in practice. So similarly, pure Hinduism might be better one, but Brahman made it in current shape. ਇਹਦੇ 'ਚ ਬਿਲਕੁਲ ਠੀਕ ਹੈ ਕਿ ਅਸੀਂ ਅੱਜ ਵੀ ਸਾਡੀ ਲੜਾਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਉਸ ਬ੍ਰਾਹਮਣ ਬਣੀਆਂ ਕੰਬੀਨੇਸ਼ਨ ਜਿਨ੍ਹਾਂ ਦੀ ਆਈਡੀਓਲੋਜੀ ਹਿੰਦੂਤਵਾ ਦੇ ਥੱਲੇ ਸਾਨੂੰ ਸ਼ੈਕਲਸ ਪਾਈਆਂ ਹੋਈਆਂ, ਬੇੜੀਆਂ ਹੱਥਕੜੀਆਂ ਨੇ, ਉਹਨਾਂ ਦੇ ਖਿਲਾਫ ਅਸੀਂ ਹਾਂ। ਔਰ ਫਿਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਸ਼ੁੱਡ ਰੂਲ ਇੰਡੀਆ ਬਿਕੋਜ਼ ਦਿਸ ਨੇਸ਼ਨ ਇਜ਼ very destructive when they get liberation. So Muslims ruled them around 1,000 years and they were in control. So I think this time Muslims again or Sikhs should rule them. So keep struggling. Sometimes we have to work hard for generations to achieve our goals. Or now short-live Khalistan movement, because inshallah it will be converted into a new independent country, and long live Khalistan country. So ਉਹਨਾਂ ਨੇ ਦੋਨਾਂ 'ਚ ਡਿਫਰੈਂਸ ਕੀਤਾ ਹੈ ਕਿ ਭਾਈ ਭਾਵੇਂ ਮੂਵਮੈਂਟ ਲੱਗਦਾ ਵੀ ਸ਼ਾਰਟ ਲਿਵਡ ਹੈ ਪਰ ਖਾਲਿਸਤਾਨ ਰਹੇਗਾ ਹਮੇਸ਼ਾ ਰਹੇ। ਔਰ ਇਸ 'ਚ ਉਹਨਾਂ ਨੇ ਜਿਹੜਾ ਮੈਂ ਸਮਝਦਾ ਕਿ ਇੱਕ ਗੁੱਡਵਿਲ ਦਾ ਮੈਸੇਜ ਵੀ ਹੈ ਔਰ ਨਾਲ ਦੀ ਨਾਲ ਉਹਨਾਂ ਦਾ ਸਿੱਖ ਕੌਮ ਪ੍ਰਤੀ ਪਿਆਰ ਦਾ ਇਜ਼ਹਾਰ ਵੀ ਹੈ। ਤੁਸੀਂ ਇੱਕ ਦੋ ਮੈਸੇਜ ਪੜ੍ਹਨਾ ਚਾਹੋਗੇ? ਨਹੀਂ ਡਾਕਟਰ ਸਾਹਿਬ 5 ਮਿੰਟ ਰਹਿ ਗਏ ਨੇ, ਮੈਂ ਚਾਹਾਂਗੀ ਅੱਜ ਦੇ ਵਿਚਾਰ ਤੇ ਚਲੇ ਜਾਓ ਫਿਰ ਤੁਸੀਂ। ਅੱਛਾ ਹਾਂਜੀ ਚਲੋ ਅਸੀਂ ਫਿਰ ਹਮੇਸ਼ਾ ਵਾਂਗ ਮਾਫੀ ਮੰਗਦੇ ਹਾਂ। ਔਰ ਦੋ ਸ਼ਲੋਕ ਕਬੀਰ ਸਾਹਿਬ ਦੇ ਜਿਹੜੇ ਅਸੀਂ ਵਿਚਾਰ ਲਈ ਚੁਣੇ ਨੇ। ਪਹਿਲਾ, ਕਬੀਰ ਝੰਖ ਨਾ ਝੰਖੀਐ ਤੁਮਰੋ ਕਿਹੋ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਮੀਟ ਨਾ ਸਾਕੈ ਕੋਈ। ਝੰਖ ਹੁੰਦਾ ਬੁੜਬੁੜ ਕਰਨਾ, ਬਿਲਕੁਲ ਗਿਲੇ ਕਰਨਾ, ਸ਼ਿਕਾਇਤ ਕਰਨਾ, ਜੋ ਸਾਡੇ ਕੋਲ ਨਹੀਂ ਹੈ ਅਸੀਂ ਰੱਬ ਦੇ ਅੱਗੇ ਇਹ ਕਹਿੰਦੇ ਆ ਦੇਖੋ ਬਾਕੀ ਕਿੰਨੇ ਅਮੀਰ ਨੇ ਮੇਰੇ ਕੋਲ ਨਹੀਂ ਹੈ, ਕਿੰਨੇ ਵੱਡੇ ਘਰਾਂ 'ਚ ਰਹਿਣ ਵਾਲੇ ਨੇ ਮੇਰੇ ਕੋਲ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਚੁੱਪ ਕਰ, ਬੱਕ ਬੱਕ ਨਾ ਕਰ, ਬੁੜਬੁੜ ਨਾ ਕਰ। ਕਬੀਰ ਝੰਖ ਨਾ ਝੰਖੀਐ ਤੁਮਰੋ ਕਿਹੋ ਨਾ ਹੋਏ, ਤੂੰ ਥੋੜੀ ਹੈ ਕਰਨ ਵਾਲਾ ਕਾਦਰ ਕਰੀਮ ਹੈ। ਔਰ ਜੇ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਾਕਿਆ ਕੋਈ। ਹੁਣ ਕਰਮ ਹੁੰਦਾ ਹੈ ਬਖਸ਼ਿਸ਼ ਕਰਨਾ, ਅਨਾਇਤ ਕਰਨਾ, ਬਲੈਸਿੰਗ, ਔਰ ਜਿਹੜਾ ਕਰਮ ਕਰਨ ਵਾਲਾ ਉਹਨੂੰ ਕਰੀਮ ਕਹਿੰਦੇ ਨੇ। ਰੱਬ ਹੀ ਕਰੀਮ ਹੈ। ਉਹਨਾਂ ਨੇ ਕਿਹਾ ਵੀ ਜਿਹੜਾ ਕਰਨ ਵਾਲਾ ਇਹ ਸਾਰੀਆਂ ਬਖਸ਼ਾਂ ਕਰੀਮ ਹੈ ਉਹੀ ਅਲਟੀਮੇਟ ਪਾਵਰ ਹੈ, ਉਹਦੇ ਕੀਤੇ ਨੂੰ ਕੋਈ ਮੇਟ ਨਹੀਂ ਸਕਦਾ। ਇਸ ਲਈ ਐਵੇਂ ਜ਼ਿੰਦਗੀ ਤੋਂ ਸ਼ਿਕਾਇਤ ਨਾ ਕਰ, ਬੁੜਬੁੜ ਨਾ ਕਰ, ਝੰਖ ਨਾ ਝੰਖੀ ਹੈ, ਝੰਖ ਝੱਖ ਨਾ ਕਰ। ਝੰਖ ਤੋਂ ਹੀ ਸ਼ਾਇਦ ਝੱਖ ਝੱਖ ਆਇਆ ਹੋਏਗਾ ਕਿ ਭਾਈ, ਔਰ ਉਹਨੂੰ ਝੱਖ ਮਾਰਨਾ ਵੀ ਅਸੀਂ ਕਹਿੰਦੇ ਇਹ ਤੋਂ ਹੀ ਆਇਆ ਹੋਏਗਾ। ਔਰ ਦੂਸਰਾ ਜਿਹੜਾ ਬੜਾ ਖੂਬਸੂਰਤ ਸ਼ਲੋਕ ਹੈ, ਔਰ ਅਲਟੀਮੇਟਲੀ ਜਿਹੜੇ ਰੱਬ ਦੇ ਰਸਤੇ ਤੁਰੇ ਨੇ ਉਹਨਾਂ ਦੇ ਲਈ ਇਹੀ ਹੈ ਕਿ ਭਾਈ ਉਹ ਕਸੌਟੀ ਕਿਹੜੀ ਹੈ? ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਹੁਣ ਕਸੌਟੀ ਹੁੰਦੀ ਹੈ ਉਹ ਪੱਥਰ ਜਿਸ ਦੇ ਉੱਤੇ ਪਰਖਿਆ ਜਾਂਦਾ ਸੋਨੇ ਨੂੰ, ਸੁਨਿਆਰ ਜਾਂ ਜਿਹੜੇ ਜਵਾਹਰ ਪਰਖਣ ਵਾਲੇ ਨੂੰ ਘਸਾ ਕੇ ਦੇਖਦੇ ਨੇ ਕਿ ਪਿਓਰ ਹੈ ਕਿ ਨਹੀਂ। ਉਹਨਾਂ ਨੇ ਕਿਹਾ ਵੀ ਬੰਦੇ ਅਸੀਂ ਸਾਰੇ ਦੁਨੀਆ ਦੇ ਵਿੱਚ ਰੱਬ ਦੇ ਭਗਤ ਬਣ ਕੇ ਵਿਚਰ ਸਕਦੇ ਹਾਂ, ਦੁਨੀਆ ਨੂੰ ਦੱਸ ਸਕਦੇ ਹਾਂ ਭੁਲੇਖਾ ਪਾਉਣ ਲਈ ਕਿ ਭਾਈ ਅਸੀਂ ਬਹੁਤ ਜਿਹੜਾ ਰੱਬ ਦੇ ਬੰਦੇ ਹੈ, ਰੱਬ ਦੇ ਰਸਤੇ ਤੁਰਨ ਵਾਲੇ। ਪਰ ਜਦੋਂ ਕਸੌਟੀ ਤੇ ਪਰਖਿਆ ਜਾਏਗਾ, ਰਾਮ ਹੈ ਉਹ ਓਮਨੀ ਪ੍ਰੈਜ਼ੈਂਟ ਰੱਬ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ। ਫਿਰ ਜਿਹੜੇ ਝੂਠੇ ਨੇ ਉਹ ਤਾਂ ਜ਼ਾਹਰ ਹੋ ਜਾਣਾ ਵੀ ਇਹ ਪਿੱਤਲ ਹੈ, ਇਹ ਤਾਂ ਸੋਨਾ ਨਹੀਂ ਹੈ, ਚਮਕਦਾ ਤਾਂ ਹੋ ਸਕਦਾ ਹੈ। ਆਲ ਦੈਟ ਗਲਿਟਰਸ ਇਜ਼ ਨਾਟ ਗੋਲਡ, ਜਿਹੜਾ ਚਮਕਦਾ ਉਹ ਸੋਨਾ ਨਹੀਂ ਹੁੰਦਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ, ਇੱਥੇ ਕਿਸੇ ਝੂਠੇ ਨੇ ਨਹੀਂ ਟਿਕਣਾ। ਤੇ ਜਿਹੜਾ ਰੱਬ ਦੇ ਰਸਤੇ ਤੇ ਤੁਰਿਆ ਹੋਇਆ, ਜਿਹਨੇ ਆਪਣਾ ਆਪਾ, ਆਪਣੀ ਅਨਾ, ਆਪਣੀ ਹਉਮੈ ਨੂੰ ਮਾਰ ਕੇ ਜ਼ਿੰਦਗੀ ਸ਼ੁਰੂ ਕੀਤੀ, ਕਿਉਂਕਿ ਰੱਬ ਦੇ ਘਰ ਦੀ ਇਬਾਦਤ ਜਾਂ ਰੱਬ ਦੇ ਘਰ ਦਾ ਸਫ਼ਰ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਪਹਿਲਾਂ ਤੁਸੀਂ ਮੈਂ ਨੂੰ ਮਾਰਦੇ ਹੋ। ਉਹੀ ਜਿਹੜਾ ਮਰ ਕੇ ਜੀਵਿਆ, ਜਦੋਂ ਤੁਸੀਂ ਅੰਦਰਲੀ ਮੈਂ ਨੂੰ ਮਾਰਿਆ ਤੇ ਤੁਹਾਡੇ ਰੱਬ ਦੇ ਰਸਤੇ ਦਾ ਸਫ਼ਰ ਸ਼ੁਰੂ ਹੋਇਆ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਜਿਹੜਾ ਮਰ ਕੇ ਜੀਵਿਆ ਹੋਇਆ ਉਹੀ ਇਸ ਕਸੌਟੀ ਦੇ ਉੱਤੇ
ਉਸ ਪਰਖ ਦੇ ਵਿੱਚ ਪੂਰਾ ਉਤਰੇਗਾ ਜੀ। ਤੇ ਅਦਰਵਾਈਜ਼ ਝੂਠਾ ਟਿਕਾ ਨਾ ਟਿਕਾ ਨਾ ਕੋਈ ਕੋਈ। ਝੂਠੇ ਜਿਹੜੇ ਨੇ ਉਹ ਕਿਤੇ ਨੇੜੇ ਤੇੜੇ ਵੀ ਨਹੀਂ ਰਹਿਣਗੇ। ਜੀ। ਸੋ ਇਹ ਅੱਜ ਦਾ ਵਿਚਾਰ ਵੀ ਹੈ ਔਰ ਅਸੀਂ ਇਹਦੇ ਨਾਲ ਆਪਣੇ ਸਾਰੇ ਹੀ ਵਿਊਅਰਸ ਨੂੰ ਹੈਪੀ ਵੀਕਐਂਡ ਕਹਿੰਦੇ ਆ ਵੀ ਕਹਿੰਦੇ ਜੀ। ਡਾਕਟਰ ਤੁਸੀਂ ਸਾਹਿਬ ਕੁਝ ਤੁਹਾਡਾ ਕਹਿਣਾ ਹੈ ਤਾਂ ਤੁਸੀਂ ਵੀ ਕਹਿ ਦਿਓ। ਜੀ ਅਸੀਂ ਤੇ ਇਜਾਜ਼ਤ ਹੀ ਲੈਂਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOSHTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਰਸ ਨੂੰ ਆਗਿਆ ਦਿਓ। ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।